ਕੋਈ ਵੀ ਫੋਰਨ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ 2 ਰੋਜ਼ਾ 3 ਰੋਜ਼ਾ ਦੌਰੇ ਦੇ ਉੱਤੇ ਮੁਲਕਾਂ ਜਾਂਦੇ ਨੇ, ਕਈ ਵਾਰੀ ਤਾਂ 1 ਰੋਜ਼ ਦੇ ਵਿੱਚ ਹੀ। ਹੁਣ 8 ਦਿਨਾਂ ਦੇ ਲਈ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਅਮੀਰ ਖਾਨ ਮੁਤੱਕੀ ਦਿੱਲੀ ਚ ਆਇਆ ਔਰ 3 ਵਾਰ ਇੰਡੀਆ ਆਲਰੇਡੀ ਜਿਹੜਾ ਉਹ, ਕਿਉਂਕਿ ਇਹ ਆਲਰੇਡੀ ਮਿਸਟਰ ਮੁਤੱਕੀ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨੀ ਜਿਹੜੀ ਦਹਿਸ਼ਤਗਰਦਾਂ ਦੀ ਲਿਸਟ ਹੈ ਉਹਦੇ ਚ ਸ਼ਾਮਲ ਹੈ, ਤਾਂ ਟਰੈਵਲ ਕਰ ਹੀ ਨਹੀਂ ਸਕਦਾ। ਇੰਡੀਆ ਨੇ ਐਕਸੈਪਸ਼ਨ ਲਈ ਹੈ। ਕੋਈ ਇੱਕ ਮੁਲਕ ਰੂਸ ਹੈ ਜਿਹਨੇ ਰੈਕਗਨਾਈਜ਼ ਕੀਤਾ ਹੋਇਆ ਤਾਲਿਬਾਨ ਸਰਕਾਰ ਨੂੰ। ਪਾਕਿਸਤਾਨ ਜਾਂ ਚੀਨ ਨੇ ਵੀ ਨਹੀਂ ਕੀਤਾ। ਹਾਲਾਂਕਿ ਚੀਨ ਦੀ ਹੈਵੀ ਇਨਵੈਸਟਮੈਂਟ ਹੈ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹੜਾ ਉਹਨਾਂ ਦਾ ਹੈ ਉਹ ਉੱਥੋਂ ਦੀ ਜਾਂਦਾ। ਪਰ ਇਹਨਾਂ ਹਾਲਾਤਾਂ 'ਚ ਆਲ ਆਫ ਏ ਸਡਨ ਇੰਡੀਆ ਦਾ ਇਨਵੋਲਵ ਹੋਣਾ, ਇਹਨੂੰ 8 ਦਿਨ ਲਈ ਸੱਦਣਾ, ਇਹ ਬਾਕੀ ਤਾਂ ਉਹ ਕਰ ਹੀ ਰਹੇ ਨੇ ਉੱਥੇ ਤਹਿਰੀਕੇ ਤਾਲਿਬਾਨ ਤੇ ਫਲਾਣੇ ਢਮਕੇ ਨੂੰ ਜਿਹੜਾ ਉਹ ਉਹਦੀ ਪੁਸ਼ਤ ਪਨਾਈ। ਪਰ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਮੀਟਿੰਗ ਹੈ ਜਾਂ ਇਹ ਜਿਹੜਾ ਮਿਲਣਾ ਹੈ, ਇਹ ਮੋਰ ਦੈਨ ਦੈਟ। ਹੁਣ ਇਹਨਾਂ ਨੂੰ ਭੁੱਲ ਗਿਆ ਕਿ ਵੀ ਇਸੇ ਅਫਗਾਨਿਸਤਾਨ 'ਚੋਂ ਮਹਿਮੂਦ ਗਜ਼ਨਵੀ ਆਇਆ, ਜਦੋਂ ਬਾਕੀਆਂ ਨੂੰ ਗਜ਼ਨੀ ਦੀ ਔਲਾਦ ਕਹਿੰਦੇ ਨੇ। ਮੁਹੰਮਦ ਗੌਰੀ ਇੱਥੋਂ ਹੀ ਆਇਆ ਜਿਹਨੇ ਹਰਾਇਆ। ਤੁਰਕ ਤਾਂ ਜੇ ਬਾਅਦ ਦੇ ਵਿੱਚ ਆਏ, 1526 ਚ ਬਾਬਰ ਆਇਆ। ਉਹ ਜਿਹੜੀਆਂ ਪਹਿਲੀਆਂ 4 ਸਦੀਆਂ ਜਿਨ੍ਹਾਂ ਨੂੰ ਇਹ ਸੈਂਚਰੀਜ਼ ਆਫ ਸ਼ੇਮ ਕਹਿੰਦੇ ਨੇ, ਤੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਮਹਿਮੂਦ ਗਜ਼ਨਵੀ ਦੇ, ਹੁਣ ਇਹਨਾਂ ਦੇ ਹੀਰੋ ਬਣ ਗਏ ਨੇ। ਕਿਉਂਕਿ ਜਿਵੇਂ ਅਸੀਂ ਰਿਪੀਟਡਲੀ ਕਹਿੰਦੇ ਆ, ਨਾ ਇਹਨਾਂ ਨੇ ਭਾਰਤ ਦੇ ਵਿੱਚ ਮੁਸਲਮਾਨਾਂ ਨੂੰ ਐਕਸੈਪਟ ਕੀਤਾ 1000-1200 ਸਾਲ ਤੋਂ। ਮਰੇਸ਼ ਲਫ਼ਜ਼ ਇਹਨਾਂ ਦੇ ਲਈ ਘੜਿਆ। ਤੇ ਪਾਕਿਸਤਾਨ ਦੀ ਹੋਂਦ ਜਦੋਂ ਰਾਜਨਾਥ ਸਿੰਘ ਜਾਂ ਦਵੇਦੀ ਜਨਰਲ ਇਹ ਕਹਿੰਦਾ ਜੇ ਅਸੀਂ ਇਤਿਹਾਸ ਤੇ ਭੂਗੋਲ ਇਹ ਸਾਰਾ ਹੀ ਮਿਟਾ ਦੇਾਂਗੇ, ਔਰ ਮੈਨੂੰ ਇਹ ਲੱਗਦਾ ਵੀ ਇਹ ਸਾਰੇ ਦੇ ਵਿੱਚ ਇਹ ਨਾਸ਼ੁਕਰੇ ਨੇ ਅਫਗਾਨਿਸਤਾਨ ਦੇ ਹਾਕਮ ਵੀ। ਔਰ ਇਹੀ ਕਾਰਨ ਹੈ ਕਿ ਪਾਕਿਸਤਾਨ ਨੇ ਜਿਹੜੇ 4-5 ਮਿਲੀਅਨ ਆ ਕੇ ਉਸ ਜਦੋਂ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਉਦੋਂ ਵੀ, ਔਰ ਆ ਕੇ ਬੈਠੇ ਸੀ ਅਫਗਾਨ ਤੋਂ ਕੱਢਣੇ ਸ਼ੁਰੂ ਕੀਤੇ ਹੋਏ ਨੇ। ਇਹ ਵੀ ਇੱਕ ਕਾਜ਼ ਆਫ ਬਿਟਰਨੈਸ ਹੈ ਵੀ ਚਲੋ ਇੱਥੋਂ ਤੁਸੀਂ ਜਿਨ੍ਹਾਂ ਦਾ ਖਾਂਦੇ ਹੋ, ਜਿੱਥੇ ਬੈਠੇ ਹੋ, ਉਹ ਬਿਲਕੁਲ ਹੀ ਨਾਸ਼ੁਕਰਾਪਨ ਹੈ। ਇਹ ਭਾਰਤ ਇਸ ਸਿਚੁਏਸ਼ਨ ਨੂੰ ਪੂਰੀ ਤਰ੍ਹਾਂ ਐਕਸਪਲੋਇਟ ਕਰ ਰਿਹਾ ਹੈ, ਔਰ ਇਹ ਮਹਿਜ਼ ਇਹ ਵਿਜ਼ਿਟ ਕੋਈ ਰੈਕਗਨਾਈਜ਼ ਕਰਨ ਜਾਂ ਨਾ ਕਰਨ ਤੱਕ ਮਹਿਦੂਦ ਨਹੀਂ ਹੈ। ਇਹ ਡੀਪਰ ਕੰਸਪੀਰੇਸੀ ਹੈ, ਔਰ ਆਉਣ ਵਾਲੇ ਕਿਸੇ ਵੀ, ਜੇ ਇਹਨਾਂ ਨੇ ਕੋਈ ਦਿਲਵਦੀ ਕੀਤੀ ਤੇ ਇਹ ਦੋਨੋਂ ਹੀ ਫਰੰਟਸ ਦੇ ਉੱਤੇ ਪਾਕਿਸਤਾਨ ਨੂੰ ਈਸਟ ਤੇ ਵੀ ਔਰ ਵੈਸਟ ਤੇ ਵੀ ਘੇਰਨ ਦੀ ਕੋਸ਼ਿਸ਼ ਕਰਨ।